ਦੋਸਤੋ, ਇੱਕ ਜ਼ਮਾਨਾ ਸੀ, ਕਹਿੰਦੇ ਸਨ ਫਰੰਗੀਆਂ ਦੀ ਬਾਦਸ਼ਾਹੀ ਵਿੱਚ ਸੂਰਜ ਕਦੀ ਨਹੀਂ ਡੁੱਬਦਾ। ਤੇ ਮੁੜ ਘੁੰਮਿਆ ਵੇਲੇ ਦਾ ਚਰਖੜਾ, ਸੂਰਜ ਡੁੱਬ ਗਿਆ ਤੇ ਚੜਿਆ ਚੰਨ, ਤੇ ਉਹ ਵੀ ਰਾਤ ਅਮਾਵਸ ਨੂੰ। ਇਹ ਕਹਾਣੀ 7 ਸਮੁੰਦਰ ਪਾਰ ਦੀ ਅਨਹੋਣੀ ਵੀ ਹੋਣੀ ਹੋਈ। ਤੇ ਫੇਰ ਕੀ ਹੋਇਆ ਇਹ ਲੰਮੀ ਹੁਕਮਰਾਨੀ ਦਾ ਸੂਰਜ ਡੁੱਬ ਗਿਆ। ਬਰਤਾਨੀਆ ਦੀ ਮਲਕਾ ਐਲਿਜ਼ਬeth ਦੁਆਇਮ 96 ਵਰੇ ਦੀ ਉਮਰ ਵਿੱਚ ਇਸ ਦੁਨੀਆ ਤੋਂ ਟੁਰ ਗਈ। ਬਰਤਾਨੀਆ ਦੇ ਸਭ ਤੋਂ ਤਵੀਲ ਤਰੀਨ ਅਰਸੇ ਤਾਈਂ ਖਿਦਮਤਾਂ ਸਰ ਅੰਜਾਮ ਦੇਣ ਵਾਲੀ 96 ਵਰੇ ਦੀ ਮਲਕਾ ਬਰਤਾਨੀਆ ਪਿਛਲੇ ਅਕਤੂਬਰ ਤੋਂ ਸਿਹਤ ਦੇ ਮਸਾਇਲ ਨਾਲ ਦੋ-ਚਾਰ ਸੀ। ਉਹਨੂੰ ਖੜੋਣ ਤੇ ਚੱਲਣ ਵਿੱਚ ਮੁਸ਼ਕਲਾਂ ਦਰਪੇਸ਼ ਸਨ। ਉਹਨਾਂ ਦੇ ਬਾਲ ਪਹਿਲੋਂ ਤੋਂ ਹੀ ਬਾਲਮੋਰਲ ਉੱਪੜ ਚੁੱਕੇ ਸਨ, ਜਿਨ੍ਹਾਂ ਵਿੱਚ ਵਲੀ ਅਹਿਦ 73 ਸਾਲਾ ਸ਼ਹਿਜ਼ਾਦਾ ਚਾਰਲਿਸ, 72 ਸਾਲਾ ਸ਼ਹਿਜ਼ਾਦੀ ਐਨੀ, 72 ਸਾਲਾ ਸ਼ਹਿਜ਼ਾਦਾ ਹੈਰੀ ਤੇ 58 ਸਾਲਾ ਸ਼ਹਿਜ਼ਾਦਾ ਐਂਡਰਿਊ ਸ਼ਾਮਲ ਸੀ। ਇਸ ਦੁੱਖ ਦੀ ਘੜੀ ਵਿੱਚ ਬਰਤਾਨਵੀ ਹਕੂਮਤ ਨੇ 10 ਰੋਜ਼ਾ ਸੋਗ ਦਾ ਕੀਤਾ ਐਲਾਨ। ਦੋਸਤੋ, ਤਖਤ ਸੰਭਾਲਿਆ ਸ਼ਹਿਜ਼ਾਦੀ ਵਿਕਟੋਰੀਆ ਨੇ 1952 ਵਿੱਚ ਤੇ ਬਣ ਗਈ ਮਲਕਾ ਐਲਿਜ਼ਬeth ਦੁਆਇਮ। ਉਹ ਮਲਕਾ ਸੀ ਬੜੀ ਗੈਰ ਰਵਾਇਤੀ, ਜਿਹਨੇ ਤਖਤ ਸੰਭਾਲਿਆ ਤੇ ਬਰਤਾਨੀਆ ਵਿੱਚ ਬਹੁਤ ਵੱਡੀ ਸਮਾਜੀ ਤਬਦੀਲੀ ਵੇਖਣ ਵਿੱਚ ਆਈ। ਉਹ ਚੋਰੀ ਛੁਪੇ ਆਮ ਜਿਹੇ ਲਿਬਾਸ ਵਿੱਚ ਬੱਸਾਂ ਤੇ ਜ਼ਮੀਨਦੋਜ਼ ਰੇਲਵੇ ਦੀਆਂ ਗੱਡੀਆਂ ਵਿੱਚ ਘੁੰਮਦੀ ਫਿਰਦੀ ਤੇ ਕੋਈ ਉਹਨੂੰ ਸਿਆਣ ਵੀ ਨਾ ਸਕਦਾ। ਜਿਵੇਂ ਹੀ ਮਲਕਾ ਐਲਿਜ਼ਬeth ਦੁਆਇਮ ਦੇ ਸਾਹਾਂ ਦੀ ਡੋਰ ਟੁੱਟੀ, ਬਗੈਰ ਕਿਸੇ ਤਕਰੀਬ ਦੇ ਬਰਤਾਨਵੀ ਹੁਕਮਰਾਨੀ ਫੌਰੀ ਤੌਰ ਤੇ ਮੁੰਤਕਿਲ ਹੋ ਗਈ ਵਲੀ ਅਹਿਦ ਸ਼ਹਿਜ਼ਾਦਾ ਚਾਰਲਿਸ ਨੂੰ, ਤੇ ਉਹ ਬਣ ਗਿਆ ਕਿੰਗ ਚਾਰਲਿਸ ਸੋਇਮ। ਇਹ ਨਾਂ ਚੁਣਿਆ ਉਸਨੇ ਉਹਨਾਂ 4 ਨਾਵਾਂ ਚੋਂ ਜੋ ਉਹਦੇ ਸਾਹਮਣੇ ਸਨ, ਤੇ ਚਾਰਲਿਸ ਦੀ ਦੂਜੀ ਬੀਵੀ ਕੋਮੀਲਾ ਨੂੰ ਮਿਲ ਗਿਆ ਟਾਈਟਲ ਕੁਈਨ ਕੰਸੋਰਟ ਦਾ। ਰਵੇ ਧਿਆਨ ਵਿੱਚ ਕੰਸੋਰਟ ਦੀ ਇਸਤਲਾਹ ਵਰਤੀ ਜਾਂਦੀ ਹੈ ਬਾਦਸ਼ਾਹ ਦੀ ਸ਼ਰੀਕੇ ਹਯਾਤ ਲਈ। ਦੋਸਤੋ, ਰੱਖੋ ਜ਼ੇਨ ਵਿੱਚ ਇਹ ਵੀ, ਬਰਤਾਨਵੀ ਮਲਕਾ ਜਾਂ ਬਾਦਸ਼ਾਹ ਨੂੰ ਕੋਈ ਹਲਫ ਨਹੀਂ ਚੁੱਕਣਾ ਪੈਂਦਾ। ਸਿਰਫ ਇੱਕ ਐਲਾਨ ਹੁੰਦਾ ਹੈ ਕਿ ਉਹ ਚਰਚ ਆਫ ਸਕਾਟਲੈਂਡ ਦੀ ਰਾਖੀ ਕਰੇਗਾ। ਇਹ ਰਵਾਇਤ ਹੈ ਉਹ ਜੋ ਟੁਰੀ ਆ ਰਹੀ ਹੈ 18ਵੀਂ ਸਦੀ ਤੋਂ। ਬਰਤਾਨੀਆ ਦੇ ਨਵੇਂ ਬਾਦਸ਼ਾਹ ਮਿਥਨ ਦਾ ਐਲਾਨ ਹੋਇਆ ਇੱਕ ਵੱਡੇ ਇਜਲਾਸ ਦੇ ਬਾਅਦ। ਐਲਾਨ ਕੀਤਾ ਨਕਾਰਿਆਂ ਦੀ ਗੂੰਜ ਵਿੱਚ ਸੇਂਟ ਜੇਮਸ ਪੈਲੇਸ ਦੀ ਫਰੀਦੀ ਕੋਰਟ ਵਿੱਚ ਵਾਕਿਆ ਬਾਲਕੋਨੀ ਤੋਂ ਗਾਰਡ ਕਿੰਗ ਆਫ ਆਰਮਜ਼ ਦੇ ਨਾਂ ਤੇ ਅਹੁਦੇਦਾਰ ਨੇ ਜਿਸ ਆਖਿਆ, ਗੋਡ ਸੇਵ ਦਾ ਕਿੰਗ। 1952 ਦੇ ਬਾਅਦ ਜਦੋਂ ਹੁਣ ਵਜਿਆ ਬਰਤਾਨੀਆ ਦਾ ਕੌਮੀ ਤਰਾਨਾ ਤੇ ਉਹਦੇ ਸ਼ਬਦ ਸਨ ਗੋਡ ਸੇਵ ਦਾ ਕਿੰਗ, ਜਦ ਕਿ ਪਹਿਲੋਂ ਸੀ ਗੋਡ ਸੇਵ ਦਾ ਕੁਈਨ। ਬਾਅਦ ਉਸ ਦੇ ਹੋਇਆ ਇਹ ਹਾਈਡ ਪਾਰਕ, ਟਾਵਰ ਆਫ ਹੈਮਲਟ ਤੇ ਬੈਰੀ ਜਹਾਜ਼ਾਂ ਤੋਂ ਸਲਾਮੀ ਦਿੱਤੀ ਗਈ ਤੋਪਾਂ ਦੀ। ਚਾਰਲਿਸ ਦੀ ਬਾਦਸ਼ਾਹਤ ਦਾ ਐਲਾਨ ਪੜ੍ਹ ਕੇ ਸੁਣਾਇਆ ਗਿਆ ਐਡਮਬਰਾ, ਕਾਰਡਫ ਤੇ ਬੈਲਫਾਸਟ ਵਿੱਚ। ਅਸਲ ਵਿੱਚ ਤਖਤ ਉੱਤੇ ਬੈਠਣ ਦਾ ਅਹਿਮ ਤਾਰੀਖੀ ਵੇਲਾ ਤੇ ਉਹ ਹੋਣਾ ਹੈ ਜਦੋਂ ਚਾਰਲਿਸ ਨੂੰ ਬਾਕਾਇਦਾ ਤਾਜ ਪਵਾਇਆ ਜਾਏਗਾ, ਤੇ ਇਹ ਹੋਵੇਗਾ ਕੁਝ ਅਰਸੇ ਬਾਅਦ। 800 ਵਰਿਆਂ ਤੋਂ ਇਹ ਤਕਰੀਬ ਹੋ ਰਹੀ ਹੈ ਵੈਸਟ ਮਿਨਿਸਟਰ ਐਬੇ ਵਿੱਚ। ਇਹ ਐਂਗਲੀਕਨ ਮਜ਼ਹਬੀ ਤਕਰੀਬ ਹੈ ਜਿਸ ਨੂੰ ਸਰ ਅੰਜਾਮ ਦਿੰਦਾ ਹੈ ਆਰਚ ਬਿਸ਼ਪ ਆਫ ਕੰਟਰਬਰੀ। ਉਹ ਰੱਖੇਗਾ ਚਾਰਲਿਸ ਦੇ ਸਿਰ ਉੱਤੇ ਸੇਂਟ ਐਡਵਰਡ ਦਾ ਤਾਜ। ਰਵੇ ਚੇਤੇ, ਉਸ ਤਾਜ ਨੂੰ ਪਾਣਾ ਵੀ ਜੀ ਗੁਰਦੇ ਵਾਲਾ ਕੰਮ ਹੈ, ਕਿਉਂਕਿ 1661 ਵਿੱਚ ਤਿਆਰ ਹੋਣ ਵਾਲਾ ਉਹ ਤਾਜ ਬਣਿਆ ਹੈ ਠੋਸ ਸੋਨੇ ਦਾ ਤੇ ਵਜ਼ਨ ਹੈ ਸਿਰਫ 2.25 ਕਿਲੋ। ਉਹਨੂੰ ਕੋਈ ਵੀ ਬਾਦਸ਼ਾਹ ਪਾਉਂਦਾ ਹੈ ਸਿਰਫ ਆਪਣੀ ਤਾਜ ਪੋਸ਼ੀ ਵੇਲੇ। ਦੋਸਤੋ, ਰੱਖੋ ਜ਼ੇਨ ਵਿੱਚ ਤਾਜ ਪਾਨ ਪਵਾਨ ਦੀ ਉਸ ਤਕਰੀਬ ਦਾ ਰੰਗ ਢੰਗੀ ਵੱਖਰਾ ਤੇ ਨਵੇਕਲਾ ਹੋਣਾ ਹੈ। ਤਕਰੀਬ ਵਿੱਚ ਮੌਸੀਕੀ ਤੇ ਸ਼ਾਇਰੀ ਵੀ ਹੋਣੀ ਹੈ, ਨਾਲ ਇਹਦੇ ਇੱਕ ਰਵਾਇਤੀ ਰਸਮ ਵੀ ਅਦਾ ਹੋਵੇਗੀ ਜਿਸ ਵਿੱਚ ਖਾਰੇ ਚੜੇ ਬਾਦਸ਼ਾਹ ਨੂੰ ਰੂਹ, ਕਿਉੜਾ ਤੇ ਅਰਕ ਗੁਲਾਬ ਨਹੀਂ ਬਲਕਿ ਸੰਤਰੇ, ਗੁਲਾਬ, ਦਾਰਚੀਨੀ, ਮੁਸ਼ਕ ਤੇ ਅੰਬਰ ਦੇ ਤੇਲ ਵੀ ਲਾਏ ਜਾਣਗੇ। ਸੰਤਰੇ ਤੇ ਮੁੱਕ ਗਏ, ਹੋ ਸਕਦਾ ਹੈ ਉਹਦੀ ਥਾਂ ਕਿੰਨੂ ਦਾ ਤੇਲ ਵਰਤੀਵੇ ਜਾਂ ਫਿਰ ਟੈਂਗਰੀਨ ਦਾ। ਪ੍ਰਿੰਸ ਚਾਰਲਿਸ ਕਿੰਗ ਚਾਰਲਿਸ ਸੋਇਮ ਬਣਦਿਆਂ ਸਾਰ 56 ਮੁਲਕਾਂ ਦੀ ਤਨਜ਼ੀਮ ਦੌਲਤ ਮੁਸ਼ਤਰਕਾ ਦਾ ਆਗੂ ਵੀ ਬਣ ਗਿਆ ਹੈ। ਉਹਦੇ ਨਾਲ ਉਹ 15 ਮੁਲਕਾਂ ਦਾ ਅੱਜ ਵੀ ਰਹਿਨੁਮਾ ਹੈ, ਜਦ ਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਲੋਕ ਆਪਣੇ ਮੁਲਕਾਂ ਨੂੰ ਡੈਮੋਕ੍ਰੈਟਿਕ ਰਿਪਬਲਿਕ ਬਣਾਉਣਾ ਚਾਹ ਰਹੇ ਨੇ। ਤੇ ਰਹਿ ਗਈ ਹੁਣ ਇਹ ਗੱਲ ਅਖੀਰੀ, ਪਾਕਿਸਤਾਨ ਦੀ ਕਿਸੇ ਤਾਰੀਖ ਵਿੱਚ ਇਹ ਨਹੀਂ ਲਿਖਿਆ
ਕਿ ਮਲਕਾ ਐਲਿਜ਼abeth ਦੋਇਮ ਪਾਕਿਸਤਾਨ ਦੀ ਵੀ ਮਲਕਾ ਰਹੀ ਹੈ, ਪਰ ਉਹ ਪਾਕਿਸਤਾਨ ਦੀ ਮਲਕਾ ਸੀ ਤੇ 1955 ਤਾਈਂ ਇਹਦੀ ਮਲਕਾ ਰਹੀ ਹੈ। ਤੇ ਹੁਣ ਨਵਾਂ ਸੂਰਜ ਚੜ੍ਹਿਆ ਏ 7 ਸਮੁੰਦਰ ਪਾਰ, ਤੇ ਵੇਖੋ ਉਹਦੀ ਰੋਸ਼ਨਾਈ ਕਿੱਥੋਂ ਤਾਈਂ ਉਪੜਦੀ ਏ ਤੇ ਖਿਲਰਦੀ ਏ। ਗੋਡ ਸੇਵ ਦਾ ਕਿੰਗ। ਦੋਸਤੋ, ਇੱਕ ਜ਼ਮਾਨਾ ਸੀ, ਕਹਿੰਦੇ ਸਨ ਫਰੰਗੀਆਂ ਦੀ ਬਾਦਸ਼ਾਹੀ ਵਿੱਚ ਸੂਰਜ ਕਦੀ ਨਹੀਂ ਡੁੱਬਦਾ, ਤੇ ਮੁੜ ਘੁੰਮਿਆ ਵੇਲੇ ਦਾ ਚਰਖੜਾ ਸੂਰਜ ਡੁੱਬ ਗਿਆ ਤੇ ਚੜ੍ਹਿਆ ਚੰਨ, ਤੇ ਉਹ ਵੀ ਰਾਤ ਅਮਾਵਸ ਨੂੰ। ਕਹਾਣੀ 7 ਸਮੁੰਦਰ ਪਾਰ ਦੀ। ਅਨਹੋਣੀ ਵੀ ਹੋਣੀ ਹੋਈ ਤੇ ਫੇਰ ਕੀ ਹੋਇਆ ਇਹ ਲੰਮੀ ਹੁਕਮਰਾਨੀ ਦਾ ਸੂਰਜ ਡੁੱਬ ਗਿਆ। ਬਰਤਾਨੀਆ ਦੀ ਮਲਕਾ ਐਲਿਜ਼abeth ਦੋਇਮ 96 ਵਰ੍ਹੇ ਦੀ ਉਮਰ ਵਿੱਚ ਇਸ ਦੁਨੀਆ ਤੋਂ ਟੁਰ ਗਈ। ਬਰਤਾਨੀਆ ਦੇ ਸਭ ਤੋਂ ਤਵੀਲ ਤਰੀਨ ਅਰਸੇ ਤਾਈਂ ਖਿਦਮਤਾਂ ਸਰ ਅੰਜਾਮ ਦੇਣ ਵਾਲੀ 96 ਵਰ੍ਹੇ ਦੀ ਮਲਕਾ ਬਰਤਾਨੀਆ ਪਿਛਲੇ ਅਕਤੂਬਰ ਤੋਂ ਹੀ ਸਿਹਤ ਦੇ ਮਸਾਇਲ ਨਾਲ ਦੋ-ਚਾਰ ਸੀ। ਉਹਨੂੰ ਖੜਾਉਣ ਤੇ ਚੱਲਣ ਵਿੱਚ ਮੁਸ਼ਕਲਾਂ ਦਰਪੇਸ਼ ਸਨ। ਉਹਨਾਂ ਦੇ ਬਾਲ ਪਹਿਲੋਂ ਤੋਂ ਹੀ ਬਾਲਮੋਰਲ ਉੱਪੜ ਚੁੱਕੇ ਸਨ, ਜਿਨ੍ਹਾਂ ਵਿੱਚ ਸੀ ਵਲੀ ਅਹਿਦ 73 ਸਾਲਾ ਸ਼ਹਿਜ਼ਾਦਾ ਚਾਰਲਿਸ, 72 ਸਾਲਾ ਸ਼ਹਿਜ਼ਾਦੀ ਐਨੀ, 72 ਸਾਲਾ ਸ਼ਹਿਜ਼ਾਦਾ ਹੈਰੀ ਤੇ 58 ਸਾਲਾ ਸ਼ਹਿਜ਼ਾਦਾ ਐਂਡਰਿਊ। ਇਸ ਦੁੱਖ ਦੀ ਘੜੀ ਵਿੱਚ ਬਰਤਾਨਵੀ ਹਕੂਮਤ ਨੇ ਕੀਤਾ ਐਲਾਨ 10 ਰੋਜ਼ਾ ਸੋਗ ਦਾ। ਦੋਸਤੋ, ਤਖਤ ਸੰਭਾਲਿਆ ਸ਼ਹਿਜ਼ਾਦੀ ਵਿਕਟੋਰੀਆ ਨੇ 1952 ਵਿੱਚ ਤੇ ਬਣ ਗਈ ਮਲਕਾ ਬਰਤਾਨੀਆ ਐਲਿਜ਼abeth ਦੋਮ। ਉਹ ਮਲਕਾ ਸੀ ਬੜੀ ਗੈਰ ਰਵਾਇਤੀ, ਜਿਹਨੇ ਤਖਤ ਸੰਭਾਲਿਆ ਤੇ ਬਰਤਾਨੀਆ ਵਿੱਚ ਬਹੁਤ ਵੱਡੀ ਸਮਾਜੀ ਤਬਦੀਲੀ ਵੇਖਣ ਵਿੱਚ ਆਈ। ਉਹ ਚੋਰੀ ਛੁਪੇ ਆਮ ਜਾਏ ਲਿਬਾਸ ਵਿੱਚ ਬੱਸਾਂ ਤੇ ਜ਼ਮੀਨਦੋਜ਼ ਰੇਲਵੇ ਦੀਆਂ ਗੱਡੀਆਂ ਵਿੱਚ ਘੁੰਮਦੀ ਫਿਰਦੀ ਤੇ ਕੋਈ ਉਹਨੂੰ ਸਿਆਣ ਵੀ ਨਾ ਸਕਦਾ। ਜਿਵੇਂ ਹੀ ਮਲਕਾ ਐਲਿਜ਼abeth ਦੋਇਮ ਦੇ ਸਾਹਾਂ ਦੀ ਡੋਰ ਟੁੱਟੀ, ਬਗੈਰ ਕਿਸੇ ਤਕਰੀਬ ਦੇ ਬਰਤਾਨਵੀ ਹੁਕਮਰਾਨੀ ਫੌਰੀ ਤੌਰ ਤੇ ਮੁੰਤਕਿਲ ਹੋ ਗਈ ਵਲੀ ਅਹਿਦ ਸ਼ਹਿਜ਼ਾਦਾ ਚਾਰਲਿਸ ਨੂੰ, ਤੇ ਉਹ ਬਣ ਗਿਆ ਕਿੰਗ ਚਾਰਲਿਸ ਸਵੈਮ। ਇਹ ਨਾਂ ਚੁਣਿਆ ਉਸ ਨੇ ਉਹਨਾਂ 4 ਨਾਵਾਂ ਚੋਂ ਜੋ ਉਹਦੇ ਸਾਹਮਣੇ ਸਨ, ਤੇ ਚਾਰਲਿਸ ਦੀ ਦੂਜੀ ਬੀਵੀ ਕੋਮੀਲਾ ਨੂੰ ਮਿਲ ਗਿਆ ਟਾਈਟਲ ਕੁਈਨ ਕੰਸੋਰਟ ਦਾ। ਰਵੇ ਧਿਆਨ ਵਿੱਚ ਕੰਸੋਰਟ ਦੀ ਇਸਤਲਾਹ ਵਰਤੀਂਦੀ ਏ ਬਾਦਸ਼ਾਹ ਦੀ ਸ਼ਰੀਕੇ ਹਯਾਤ। ਦੋਸਤੋ, ਰੱਖੋ ਜ਼ੇਨ ਵਿੱਚ ਇਹ ਵੀ, ਬਰਤਾਨਵੀ ਮਲਕਾ ਜਾਂ ਬਾਦਸ਼ਾਹ ਨੂੰ ਕੋਈ ਹਲਫ ਨਹੀਂ ਚੁੱਕਣਾ ਪੈਂਦਾ। ਸਿਰਫ ਇੱਕ ਐਲਾਨ ਹੁੰਦਾ ਏ ਕਿ ਉਹ ਚਰਚ ਆਫ ਸਕਾਟਲੈਂਡ ਦੀ ਰਾਖੀ ਕਰੇਗਾ। ਇਹ ਰਵਾਇਤ ਏ ਉਹ ਜੋ ਟੁਰੀ ਆ ਰਹੀ ਹੈ 18ਵੀਂ ਸਦੀ ਤੋਂ। ਬਰਤਾਨੀਆ ਦੇ ਨਵੇਂ ਬਾਦਸ਼ਾਹ ਮਿਥਨ ਦਾ ਐਲਾਨ ਹੋਇਆ ਇੱਕ ਵੱਡੇ ਇਜਲਾਸ ਦੇ ਬਾਅਦ। ਐਲਾਨ ਕੀਤਾ ਨਕਾਰਿਆਂ ਦੀ ਗੂੰਜ ਵਿੱਚ ਸੇਂਟ ਜੇਮਸ ਪੈਲੇਸ ਦੀ ਫਰੀਦੀ ਕੋਰਟ ਵਿੱਚ ਵਾਕਿਆ ਬਾਲਕੋਨੀ ਤੋਂ ਗਾਰਡ ਕਿੰਗ ਆਫ ਆਰਮਜ਼ ਦੇ ਨਾਂ ਦੇ ਅਹੁਦੇਦਾਰ ਨੇ ਜਿਸ ਆਖਿਆ ਗੋਡ ਸੇਵ ਦਾ ਕਿੰਗ। 1952 ਦੇ ਬਾਅਦ ਜਦੋਂ ਹੁਣ ਵਜਿਆ ਬਰਤਾਨੀਆ ਦਾ ਕੌਮੀ ਤਰਾਨਾ ਤੇ ਉਹਦੇ ਸ਼ਬਦ ਸਨ ਗੋਡ ਸੇਵ ਦਾ ਕਿੰਗ, ਜਦ ਕਿ ਪਹਿਲੋਂ ਸੀ ਗੋਡ ਸੇਵ ਦਾ ਕੁਈਨ। ਬਾਅਦ ਉਸ ਦੇ ਹੋਇਆ ਇਹ ਹਾਈਡ ਪਾਰਕ ਟਾਵਰ ਆਫ ਹੈਮਲੇਟ ਤੇ ਬੈਰੀ ਜਹਾਜ਼ਾਂ ਤੋਂ ਸਲਾਮੀ ਦਿੱਤੀ ਗਈ ਤੋਪਾਂ ਦੀ। ਚਾਰਲਿਸ ਦੀ ਬਾਦਸ਼ਾਹਤ ਦਾ ਐਲਾਨ ਪੜ੍ਹ ਕੇ ਸੁਣਾਇਆ ਗਿਆ ਐਡਮਬਰਾ, ਕਾਰਡਫ ਤੇ ਬੈਲਫਾਸਟ ਵਿੱਚ। ਅਸਲ ਵਿੱਚ ਤਖਤ ਉੱਤੇ ਬੈਠਣ ਦਾ ਅਹਿਮ ਤਾਰੀਖੀ ਵੇਲਾ ਤੇ ਉਹ ਹੋਣਾ ਹੈ ਜਦੋਂ ਚਾਰਲਿਸ ਨੂੰ ਬਾਕਾਇਦਾ ਤਾਜ ਪਵਾਇਆ ਜਾਏਗਾ, ਤੇ ਇਹ ਹੋਵੇਗਾ ਕੁਝ ਅਰਸੇ ਬਾਅਦ। 800 ਵਰ੍ਹਿਆਂ ਤੋਂ ਇਹ ਤਕਰੀਬ ਹੋ ਰਹੀ ਹੈ ਵੈਸਟ ਮਿਨਿਸਟਰ ਐਬੇ ਵਿੱਚ। ਇਹ ਐਂਗਲੀਕਨ ਮਜ਼ਹਬੀ ਤਕਰੀਬ ਹੈ ਜਿਸ ਨੂੰ ਸਰ ਅੰਜਾਮ ਦਿੰਦਾ ਹੈ ਆਰਚ ਬਿਸ਼ਪ ਆਫ ਕੰਟਰਬਰੀ। ਉਹ ਰੱਖੇਗਾ ਚਾਰਲਿਸ ਦੇ ਸਿਰ ਉੱਤੇ ਸੇਂਟ ਐਡਵਰਡ ਦਾ ਤਾਜ। ਰਵੇ ਚੇਤੇ, ਉਸ ਤਾਜ ਨੂੰ ਪਾਣਾ ਵੀ ਜੀ ਗੁਰਦੇ ਵਾਲਾ ਕੰਮ ਹੈ, ਕਿਉਂਕਿ 1661 ਵਿੱਚ ਤਿਆਰ ਹੋਣ ਵਾਲਾ ਉਹ ਤਾਜ ਬਣਿਆ ਹੈ ਠੋਸ ਸੋਨੇ ਦਾ, ਤੇ ਵਜ਼ਨ ਹੈ ਸਿਰਫ 2.25 ਕਿਲੋ। ਉਹਨੂੰ ਕੋਈ ਵੀ ਬਾਦਸ਼ਾਹ ਪਾਉਂਦਾ ਹੈ ਸਿਰਫ ਆਪਣੀ ਤਾਜਪੋਸ਼ੀ ਵੇਲੇ। ਦੋਸਤੋ, ਰੱਖੋ ਜ਼ੇਨ ਵਿੱਚ ਤਾਜ ਪਾਨ ਪਵਾਨ ਦੀ ਉਸ ਤਕਰੀਬ ਦਾ ਰੰਗ ਢੰਗੀ ਵੱਖਰਾ ਤੇ ਨਵੇਕਲਾ ਹੋਣਾ ਹੈ। ਤਕਰੀਬ ਵਿੱਚ ਮੌਸੀਕੀ ਤੇ ਸ਼ਾਇਰੀ ਵੀ ਹੋਣੀ ਹੈ, ਨਾਲ ਇਹਦੇ ਇੱਕ ਰਵਾਇਤੀ ਰਸਮ ਵੀ ਅਦਾ ਹੋਵੇਗੀ ਜਿਸ ਵਿੱਚ ਖਾਰੇ ਚੜੇ ਬਾਦਸ਼ਾਹ ਨੂੰ ਰੂਹ ਕਿਉੜਾ ਤੇ ਅਰਕ ਗੁਲਾਬ ਨਹੀਂ ਬਲਕਿ ਸੰਤਰੇ, ਗੁਲਾਬ, ਦਾਰਚੀਨੀ, ਮੁਸ਼ਕ ਤੇ ਅੰਬਰ ਦੇ ਤੇਲ ਵੀ ਲਾਏ ਜਾਣਗੇ। ਸੰਤਰੇ ਤੇ ਮੁੱਕ ਗਏ, ਹੋ ਸਕਦਾ ਹੈ ਉਹਦੀ ਥਾਂ ਕਿੰਨੂ ਦਾ ਤੇਲ ਹੋਵੇ ਜਾਂ ਫਿਰ ਟੈਂਗਰੀਨ ਦਾ। ਪ੍ਰਿੰਸ ਚਾਰਲਿਸ ਕਿੰਗ ਚਾਰਲਿਸ ਸਵੈਮ ਬਣਦਿਆਂ ਸਾਰ 56 ਮੁਲਕਾਂ ਦੀ ਤਨਜ਼ੀਮ
ਦੌਲਤ ਮੁਸ਼ਤਰਕਾ ਦਾ ਆਗੂ ਵੀ ਬਣ ਗਿਆ ਏ। ਇਹਦੇ ਨਾਲ ਉਹ 15 ਮੁਲਕਾਂ ਦਾ ਅੱਜ ਵੀ ਰਹਿਨੁਮਾ ਏ, ਜਦ ਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਲੋਕ ਆਪਣੇ ਮੁਲਕਾਂ ਨੂੰ ਡੈਮੋਕ੍ਰੈਟਿਕ ਰਿਪਬਲਿਕ ਬਣਾਉਣਾ ਚਾਹ ਰਹੇ ਨੇ। ਤੇ ਰਹਿ ਗਈ ਹੁਣ ਇਹ ਗੱਲ ਅਖੀਰੀ, ਪਾਕਿਸਤਾਨ ਦੀ ਕਿਸੇ ਤਾਰੀਖ ਵਿੱਚ ਇਹ ਨਹੀਂ ਲਿਖਿਆ ਕਿ ਮਲਕਾ ਐਲਿਜ਼ਬੈਥ II ਪਾਕਿਸਤਾਨ ਦੀ ਵੀ ਮਲਕਾ ਰਹੀ ਹੈ, ਪਰ ਉਹ ਪਾਕਿਸਤਾਨ ਦੀ ਮਲਕਾ ਸੀ ਤੇ 1955 ਤਾਈਂ ਇਹਦੀ ਮਲਕਾ ਰਹੀ ਹੈ। ਤੇ ਹੁਣ ਨਵਾਂ ਸੂਰਜ ਚੜ੍ਹਿਆ ਏ 7 ਸਮੁੰਦਰ ਪਾਰ, ਤੇ ਵੇਖੋ ਉਹਦੀ ਰੋਸ਼ਨਾਈ ਕਿੱਥੋਂ ਤਾਈਂ ਉਪੜਦੀ ਏ, ਖਿਲਰਦੀ ਏ। ਗੋਡ ਸੇਵ ਦ ਕਿੰਗ।